ਤੇ ਆਪਣੇ ਮੁਲਕ ਅਮਰੀਕਾ ਦੇ ਵਿੱਚ ਹਰੀਕੇਨ ਹੈਲਨ ਨੇ ਤਬਾਹੀ ਮਚਾਈ ਹੋਈ ਹੈਗੀ ਆ। ਹੁਣ ਤੱਕ 100 ਤੋਂ ਵੱਧ ਲੋਕਾਂ ਦੀਆਂ ਮੌਤਾਂ ਕਨਫਰਮ ਹੋ ਚੁੱਕੀਆਂ ਆ। ਨਾਰਥ ਕੈਰੋਲਿਨਾ ਦੀ ਕੱਲੀ ਇੱਕ ਕਾਉਂਟੀ 'ਚ 600 ਲੋਕ ਮਿਸਿੰਗ ਆ, ਹਜੇ ਤੱਕ ਕਨਫਰਮ ਨਹੀਂ ਹੋ ਚੁੱਕੇ। ਕਹਿੰਦੇ ਭਈ ਜਾਰਜੀਆ ਦੇ ਗਵਰਨਰ ਬ੍ਰਾਇਨ ਕੈਂਪ ਹੁਣਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਭਈ ਇਸ ਤੂਫਾਨ ਨੇ ਇੱਕ ਵੀ ਜਿਹੜਾ ਜਾਰਜੀਆ ਦਾ ਬੰਦਾ ਸੀ ਉਹਨੂੰ ਕੋਈ ਨਾ ਕੋਈ ਨੁਕਸਾਨ ਪਹੁੰਚਾਉਣ ਤੋਂ ਨਹੀਂ ਛੱਡਿਆ। ਜਿਹੜਾ ਡੈਥ ਟੋਲ ਆ ਇਸ ਕੈਟਾਗਰੀ 4 ਹਰੀਕੇਨ ਤੋਂ ਜੋ ਸ਼ੁਰੂ ਹੋਇਆ ਸੀ ਸਤੰਬਰ 26 ਨੂੰ, ਤੇ ਉਹਦਾ 107 ਤੱਕ ਪਹੁੰਚ ਚੁੱਕਾ ਹੈਗਾ ਐਸੋਸੀਏਟਡ ਪ੍ਰੈਸ ਦੇ ਮੁਤਾਬਕ। ਪਰ ਕਈ ਰਿਪੋਰਟਸ ਜਿੱਦਾਂ CNN ਆ ਉਹ 115 ਰਿਪੋਰਟ ਕਰ ਰਿਹਾ, CBS 116 ਕਰ ਰਿਹਾ ਹੈਗਾ। ਤੇ ਕੱਲੀ ਜਾਰਜੀਆ ਸਟੇਟ ਦੇ ਵਿੱਚ 25 ਲੋਕਾਂ ਦੀ ਜਿਹੜੀ ਮੌਤ ਆ ਉਹ ਕਨਫਰਮ ਹੋ ਚੁੱਕੀ ਹੈਗੀ ਆ। ਬਨਕੌਂਬੀ ਕਾਉਂਟੀ ਜੋ ਨਾਰਥ ਕੈਰੋਲਿਨਾ ਦੇ ਵਿੱਚ ਹੈਗੀ ਆ, ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਆ ਹਰੀਕੇਨ ਹਰਲੇਨ ਦੇ ਨਾਲ ਉੱਥੇ ਹੋਇਆ ਆ। 35 ਲੋਕ ਇਸ ਕਾਉਂਟੀ ਦੇ ਵਿੱਚ, ਕੱਲੀ ਇਸ ਕਾਉਂਟੀ ਦੇ ਵਿੱਚ ਜਿਹੜੇ ਆ ਉਹਨਾਂ ਦੀ ਮੌਤ ਹੋਈ ਹੈਗੀ ਆ। 600 ਲੋਕ NVC ਤੇ AVC ਦੋਨੋਂ ਹੀ ਕਨਫਰਮ ਕਰ ਰਹੇ ਆ ਵੀ ਹਜੇ ਤੱਕ ਵੀ ਮਿਸਿੰਗ ਹੈਗੇ ਆ। ਹੇਲੇਨ ਜਿਹੜਾ ਹਰੀਕੇਨ ਆ ਇਹ ਵਨ ਆਫ ਦਾ ਡੈਡਲੀਐਸਟ ਹਰੀਕੇਨ ਆ, ਤੂਫਾਨ ਆਇਆ ਜਿਸ ਨੇ ਮੇਨਲੈਂਡ ਯੂਨਾਈਟਿਡ ਸਟੇਟਸ ਨੂੰ ਪਿਛਲੇ 50 ਸਾਲਾਂ ਦੇ ਦੌਰਾਨ ਜੇ ਦੇਖਿਆ ਜਾਵੇ ਹਿੱਟ ਕੀਤਾ ਹੈਗਾ। ਟੈਨਸੀ ਦੇ ਵਿੱਚ ਜਿਹੜਾ ਨਾਰਥ ਈਸਟ ਵਾਲਾ ਏਰੀਆ ਉੱਥੇ 153 ਲੋਕ ਹਜੇ ਵੀ ਮਿਸਿੰਗ ਹੈਗੇ ਆ। ਨਾਰਥ ਕੈਰੋਲੀਨਾ ਦੇ ਗਵਰਨਰ ਰॉय ਕੂਪਰ ਨੇ ਕਿਹਾ ਵੀ ਜਿਹੜੀ ਡੈਥ ਟੋਲ ਆ ਉਹ ਵਧੂਗੀ। 50 ਤੋਂ ਵੱਧ ਜਿਹੜੇ ਰੈਸਕਿਊ ਵਰਕਰਸ ਆ ਉਹ ਇਸ ਟਾਈਮ ਰੈਸਕਿਊ ਕਰਨ ਲੱਗੇ ਹੋਏ ਹੈਗੇ ਆ। 1.5 ਮਿਲੀਅਨ ਲੋਕ ਬਿਨਾਂ ਬਿਜਲੀ ਤੋਂ ਹੈਗੇ ਆ, ਜਿਹਦੇ ਵਿੱਚੋਂ 7,60,000 ਸਾਊਥ ਕੈਰੋਲੀਨਾ ਦੇ ਵਿੱਚ, 5,73,000 ਜਾਰਜੀਆ ਦੇ ਵਿੱਚ ਤੇ 4,58,000 ਨਾਰਥ ਕੈਰੋਲੀਨਾ ਦੇ ਵਿੱਚ। ਲੋਕਾਂ ਦੇ ਪਾਣੀ ਨਹੀਂ ਆ ਰਿਹਾ, ਬਿਜਲੀ ਨਹੀਂ ਹੈ, ਟਾਇਲਟਸ ਨਹੀਂ ਯੂਜ਼ ਹੁੰਦੀਆਂ। ਇਦਾਂ ਦੀਆਂ ਸਟੋਰੀਆਂ ਆ ਰਹੀਆਂ ਵੀ ਲੋਕ ਦਰਖਤ ਲੱਭ ਰਹੇ ਆ ਤਾਂ ਕਿ ਉਹਨਾਂ ਨੂੰ ਜਿਹੜਾ ਆ ਲੱਕੜੀਆਂ ਬਾਲ ਕੇ ਕੁਛ ਨਾ ਕੁਛ ਕੁੱਕ ਕਰ ਸਕਣ। ਸੋ ਇਦਾਂ ਦੀ ਸਿਚੁਏਸ਼ਨ ਜਿਹੜੀ ਆ ਉਹ ਬਣੀ ਹੋਈ ਹੈਗੀ ਆ। ਦੋਨੋਂ ਹੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਤੇ ਸਾਬਕਾ ਰਾਸ਼ਟਰਪਤੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹ ਇਸ ਏਰੀਆ ਨੂੰ ਵਿਜ਼ਿਟ ਕਰਨ ਜਾ ਰਹੇ ਹੈਗੇ ਆ। ਇਹ ਰਿਪੋਰਟਸ ਆਈਆਂ ਹੈਗੀਆਂ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਕਿਹਾ ਵੀ ਅਸੀਂ ਜਿਹੜੀ ਆ ਫੀਮਾ ਨੂੰ ਹਦਾਇਤਾਂ ਦੇਤੀਆਂ, ਜਿੰਨੀ ਵੀ ਹੈਲਪ ਚਾਹੀਦੀ ਹੈਗੀ ਆ ਉਹ ਰਾਈਟ ਵੇ ਕੀਤੀ ਜਾਵੇ। ਪਰ ਰਾਜਕਨ ਵੀ ਬੜੀ ਹੈਰਾਨੀ ਦੀ ਗੱਲ ਆ, ਅੱਜ ਤੱਕ ਸਾਨੂੰ ਕੋਈ ਵੀ ਰਿਪੋਰਟ ਨਹੀਂ ਆਈ ਵੀ ਕੋਈ ਜਿਹੜੀ ਸਿੱਖ ਜਥੇਬੰਦੀ ਆ ਜਾਂ ਆਪਣਾ ਕੋਈ ਗੁਰੂ ਘਰ ਆ ਉਹ ਉੱਥੇ ਹੈਲਪ ਕਰ ਰਿਹਾ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਸਾਲ ਪਹਿਲਾਂ ਹੈਰਿਸ ਕਾਉਂਟੀ ਦੇ ਵਿੱਚ ਟੈਕਸਸ 'ਚ ਬਹੁਤ ਵੱਡਾ ਤੂਫਾਨ ਆਇਆ ਸੀ ਤੇ ਉਹਦੇ 40 ਦੇ ਕਰੀਬ ਜਿਹੜੇ ਟਰੱਕ ਆ ਉਹ ਸਿੱਖ ਜਥੇਬੰਦੀਆਂ ਵੱਲੋਂ ਯੂਬਾ ਸਿਟੀ ਤੋਂ ਲੈ ਕੇ ਬੇ ਏਰੀਏ ਤੋਂ ਲੈ ਕੇ ਪੂਰੇ ਅਮਰੀਕਾ ਤੋਂ ਉੱਥੇ ਪਹੁੰਚਾਏ ਗਏ ਸੀ। ਤੇ ਜਿਹੜੇ ਸਾਬਕਾ ਸ਼ੈਰਿਫ ਸੰਦੀਪ ਸਿੰਘ ਢਾਲੀਵਾਲ, ਜਿਨ੍ਹਾਂ ਦੀ ਬਰਸੀ ਆਪਾਂ ਕੁਝ ਦਿਨ ਪਹਿਲਾਂ ਮਨਾਈ ਵੀ ਆ, ਅਨਫੋਰਚੂਨੇਟਲੀ ਉਹਨਾਂ ਦੀ ਮੌਤ ਹੋ ਗਈ, ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਪਰ ਉਹ ਉਸ ਟਾਈਮ ਅੱਗੇ ਲੱਗ ਕੇ ਹਰ ਇੱਕ ਜਿਹੜਾ ਵੀ ਸਿੱਖਾਂ ਦਾ ਟਰੱਕ ਜਾ ਰਿਹਾ ਸੀ ਰਾਤ ਦਾ, ਉਹਨੂੰ ਲੈ ਕੇ ਉਹਨਾਂ ਨੇ ਪਿੰਡਾਂ ਦੇ ਏਰੀਏ ਤੱਕ, ਜਿੱਥੇ ਕੋਈ ਵੀ ਨਹੀਂ ਪਹੁੰਚਾ ਸਕਦਾ ਸੀ, ਫੀਮਾ ਵੀ ਨਹੀਂ ਪਹੁੰਚਾ ਸਕਦੀ ਸੀ, ਰੈੱਡ ਕਰਾਸ ਵੀ ਨਹੀਂ ਪਹੁੰਚਾ ਸਕਦੀ ਸੀ, ਪਹੁੰਚਾਇਆ ਸੀ। ਸੋ ਸਾਡੀ ਜ਼ਰੂਰ ਪੰਜਾਬੀ ਰੇਡੀਓ USA ਵੱਲੋਂ ਜਿੰਨੀਆਂ ਵੀ ਸਿੱਖ ਆਰਗੇਨਾਈਜੇਸ਼ਨਸ ਆ ਇੰਡੀਵਿਜੂਅਲ ਲੈਵਲ ਤੇ ਉਹਨਾਂ ਨੂੰ ਬੇਨਤੀ ਜ਼ਰੂਰ ਆ ਵੀ ਭਾਈ ਜਿਸ ਮੁਲਕ 'ਚ ਰਹਿੰਦੇ ਆ, ਜਿੱਥੇ ਸਾਨੂੰ ਸਾਰਾ ਕੁਝ ਮਿਲਿਆ ਆ, ਇੱਥੇ ਹੁਣ ਕੁਦਰਤ ਨੇ ਇੰਨੀ ਤਬਾਹੀ ਮਚਾਈ ਆ, ਜ਼ਰੂਰ ਸਾਰਿਆਂ ਨੂੰ ਰਲ ਕੇ ਹੈਲਪ ਕਰਨੀ ਚਾਹੀਦੀ ਆ। ਪੰਜਾਬੀ ਰੇਡੀਓ USA ਰੋਲ ਜਿਹੜਾ ਅਦਾ ਕਰ ਸਕਦਾ, ਆਪਾਂ ਤੁਹਾਡਾ ਮੈਸੇਜ ਜਿਹੜਾ ਆ ਉਹ ਆਪਣੇ ਜਿਹੜੇ ਹੋਰ ਭੈਣ ਭਰਾ ਆ ਉਹਨਾਂ ਤੱਕ ਪਹੁੰਚਾ ਸਕਦੇ ਹੈਗੇ ਆ, ਤਾਂ ਕਿ ਜਿਹੜੇ ਆ ਵੱਧ ਤੋਂ ਵੱਧ ਜਿਹੜੇ ਉੱਥੇ ਜਾ ਕੇ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਸੇਵਾ ਆ ਉਹ ਕਰ ਸਕਣ। ਬਿਲਕੁਲ। ਸੋ ਇਹ ਬਹੁਤ ਜ਼ਰੂਰੀ ਹੈ, ਚੰਗੀ ਚੀਜ਼ ਆ। ਵੈਸੇ ਵੀ ਹੁਣ ਆਪਾਂ ਦੇਖੋ ਸਭ ਨੂੰ ਪਤਾ ਵੀ ਨਗਰ ਕੀਰਤਨ ਆ ਰਹੇ ਨੇ, ਸਭ ਨੇ ਸੇਵਾ ਜਿਹੜੀ ਉੱਥੇ ਜਿਹੜੀ ਕਰਨੀ ਆ ਉਹਦੇ ਵਿੱਚ ਵੀ ਵੱਧ ਚੜ ਕੇ ਜਿਹੜੀਆਂ ਸੇਵਾਵਾਂ ਕਰੋ। ਤੇ ਇਹੋ ਜਿਹੇ ਮੌਕਿਆਂ ਦੇ ਉੱਤੇ ਜਿੱਥੇ ਇਸ ਟਾਈਮ ਸਭ ਤੋਂ ਜ਼ਿਆਦਾ ਲੋੜ ਆ, ਤਬਾਹੀ ਦੇ ਮੰਜ਼ਰ ਜਿਹੜੇ ਉਹ ਆਪਾਂ ਨੂੰ ਨਜ਼ਰ ਆ ਰਹੇ ਆ, ਉੱਥੇ ਉਹਨਾਂ ਲੋਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਜਿਹੜੀ ਜ਼ਰੂਰਤ ਰਹਿੰਦੀ ਆ। ਤੇ ਜਿਹੜਾ ਵੀ ਕੋਈ ਜਿੰਨੀ ਵੀ ਸੇਵਾ ਕਰ ਸਕਦਾ ਹੈ ਉਹ ਜਿਹੜੀ ਉਹ ਜ਼ਰੂਰ ਕਰੇ। ਸਾਰੇ ਆਪਣੇ ਹੀ ਲੋਕ ਨੇ, ਆਪਣੇ ਭੈਣ ਭਾਈ ਆ, ਕਿਤੇ ਨਾ ਕਿਤੇ ਜਿਹੜੀ ਉਹ ਜ਼ਰੂਰਤ ਪੈਂਦੀ ਰਹਿੰਦੀ ਹੈ। ਪਰ ਇੱਥੇ ਹਰਜੋਤ ਸਿੰਘ ਜੀ ਇੱਕ ਚੀਜ਼ ਦੇਖਣ ਨੂੰ ਮਿਲਦੀ ਰਹਿੰਦੀ ਹੈ, ਲੱਤਾਂ ਖਿੱਚਣ ਵਾਲੇ ਬਥੇਰੇ ਆ। ਹੁਣ ਜਦੋਂ ਹੋਰ ਥਾਵਾਂ ਦੇ ਉੱਤੇ ਵੀ ਕਿਤੇ ਜਦੋਂ ਸਿੱਖ ਲੰਗਰ ਲਾਉਂਦੇ, ਕਈ ਵਾਰੀ ਉਹ ਕਹਿਣ ਲੱਗ ਜਾਂਦੇ ਦੂਜਿਆਂ ਨੂੰ ਖਵਾਉਣਾ ਛੱਡੋ,
ਪਹਿਲੋਂ ਆਪਣਿਆਂ ਦਾ ਜਿਹੜਾ ਉਹ ਸਾਂਭੋ, ਪਰ ਇਹ ਆਪਣੇ ਹੀ ਹੁੰਦੇ ਆ ਜੀ ਸਾਰੇ। ਇਨਸਾਨੀਅਤ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀ ਉੱਤੇ ਹੁੰਦੀ ਹੈ, ਇਹਨਾਂ ਨੂੰ ਜ਼ਰੂਰਤ ਹੈ ਇਸ ਟਾਈਮ। ਸੋ ਉਹ ਚੀਜ਼ਾਂ ਨੂੰ ਬਾਕੀ ਸਾਈਡ ਤੇ ਜਿਹੜਾ ਉਹ ਕਰਕੇ ਕਰੋ। ਬਾਕੀ ਹੋਰ ਝਗੜੇ ਝਮੇਲਿਆਂ ਚੋਂ ਨਿਕਲ ਕੇ ਆਹ ਵਾਲੇ ਕੰਮਾਂ ਦੇ ਵਿੱਚ ਜਿਹੜਾ ਆ ਉਹ ਅੱਗੇ ਵਧਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਸਾਊਥ ਕੈਰੋਲੀਨਾ ਦੇ ਵਿੱਚ ਜਿਹੜਾ ਐਸ਼ਵਲ ਕਰਕੇ ਇਲਾਕਾ ਆ, ਸ਼ਹਿਰ ਆ, ਉੱਥੇ ਬਹੁਤ ਜ਼ਿਆਦਾ ਜਿਹੜੀ ਤਬਾਹੀ ਆ ਉਹ ਪਹੁੰਚੀ ਆ। ਇਸ ਟਾਈਮ poweroutage.us ਦੇ ਮੁਤਾਬਕ 2 ਮਿਲੀਅਨ ਤੋਂ ਵੱਧ ਲੋਕ ਬਿਜਲੀ ਤੋਂ ਬਗੈਰ ਨੇ, ਤੇ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਜਿੰਨਾ ਵੀ ਸਮਾਂ ਲੱਗਦਾ ਆ ਉਨੇ ਸਮੇਂ ਦੇ ਲਈ ਅਸੀਂ ਜਿਹੜੇ ਆ ਹਰੀਕੇਨ ਦੇ ਸਰਵਾਈਵਰਸ ਆ, ਹਲੇਨ ਦੇ ਸਰਵਾਈਵਰਸ ਆ, ਉਹਨਾਂ ਦੇ ਨਾਲ ਆ। ਫੈਡਰਲ ਸਰਕਾਰ ਤੁਹਾਡੀ ਜਿਹੜੀ ਲਗਾਤਾਰ ਮਦਦ ਜਿਹੜੀ ਆ ਉਹ ਕਰਦੀ ਰਹੂਗੀ। ਤੇ ਕਹਿੰਦੇ ਵੀ ਜਿੱਦਾਂ ਮੈਂ ਪਹਿਲਾਂ ਵੀ ਕਿਹਾ, ਜਿੰਨੀ ਦੇਰ ਤੱਕ ਇਹ ਜੌਬ ਪੂਰੀ ਤਰ੍ਹਾਂ ਫਿਨਿਸ਼ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਅਸੀਂ ਤੁਹਾਡੇ ਨਾਲ ਆ। ਕਾਂਗਰਸ ਨੂੰ ਜਿਹੜਾ ਉਹਨਾਂ ਨੇ ਕਿਹਾ ਵੀ ਉਹ ਆਖਣਗੇ ਵੀ ਸਪਲੀਮੈਂਟ ਫੰਡਿੰਗ ਜਿਹੜੀ ਐਕਸਟਰਾ ਫੰਡਿੰਗ ਆ ਉਹ ਰਿਕਵਰੀ ਐਫਰਟਸ ਦੇ ਲਈ, ਇਹਨਾਂ ਰਾਹਤ ਕਾਰਜਾਂ ਦੇ ਲਈ ਜਿਹੜੀ ਉਹ ਵੱਧ ਤੋਂ ਵੱਧ ਜਿਹੜੀ ਉਹ ਦਿੱਤੀ ਜਿਹੜੀ ਉਹ ਜਾਵੇ। ਉਧਰ ਜਿਹੜੇ ਟ੍ਰੋਪੀਕਲ ਸਟਾਰਮਸ ਹੋਰ ਵੀ ਆ ਸਕਦੇ ਨੇ, ਸੰਭਾਵਨਾ ਜਿਹੜੀ ਉਹ ਬਣ ਸਕਦੀ ਆ। ਇਸ ਮੌਕੇ ਹੁਣ ਦੇਖੋ ਆਪਾਂ ਅਕਤੂਬਰ ਦੇ ਵਿੱਚ ਆ ਰਹੇ ਆ ਤੇ ਇੱਥੇ 100 ਡਿਗਰੀ ਤੋਂ ਉੱਤੇ ਟੈਂਪਰੇਚਰ ਜਿਹੜਾ ਉਹ ਜਾਣਾ ਹੈ। ਸੋ ਮੌਸਮ ਦੀ ਜਿਹੜੀ ਵੇਰੀਏਸ਼ਨ ਆ, ਐਕਸਟ੍ਰੀਮ ਜਿਹੜਾ ਵੈਦਰ ਆ, ਕਲਾਈਮੇਟ ਚੇਂਜ ਆ, ਇਸ ਨੇ ਦੁਨੀਆ ਦੇ ਪੈਰਾਂ ਹੇਠੋਂ ਜਿਹੜੀ ਜ਼ਮੀਨ ਕੱਢੀ ਪਈ ਆ। ਮੈਂ ਕਿੰਨੇ ਸਾਲਾਂ ਤੋਂ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਆ ਰਹੇ ਆ ਵੀ ਕੋਈ ਵੀ ਮੁਲਕ ਸਟੇਬਲ ਨਹੀਂ ਰਹਿ ਸਕਦਾ ਜਦੋਂ ਹਰ ਸਾਲ ਬਿਲੀਅਨਸ ਆਫ ਡਾਲਰ ਦਾ ਇਨਫਰਾਸਟ੍ਰਕਚਰ ਜਿਹੜਾ ਤੁਹਾਡਾ ਤੁਸੀਂ ਲੂਜ਼ ਕਰਦੇ ਜਾਓ, ਜਿਹੜੇ ਸੈਂਕੜੇ ਲੋਕਾਂ ਦੀਆਂ ਜਿਹੜੀਆਂ ਉਹ ਮੌਤਾਂ ਹੁੰਦੀਆਂ ਜਾਣ। ਸੋ ਇਸ ਨੂੰ ਰਿਐਲਿਟੀ ਨੂੰ ਸਮਝਦੇ ਹੋਏ ਇਸ ਦੇ ਲਈ ਵੀ ਜਿਹੜੇ ਸਖਤ ਕਦਮਾਂ ਦੀ ਜ਼ਰੂਰਤ ਆ, ਪਰ ਇਸ ਦੇ ਵਿੱਚ ਜਿਹੜੀ ਪੋਲਿਟਿਕਸ ਆ ਉਹ ਕਿਸੇ ਤਣ ਪੱਤਣ ਜਿਹੜੀ ਆ ਉਹ ਗੱਲ ਨੂੰ ਲੱਗਣ ਨਹੀਂ ਦਿੰਦੀ। ਜਦ ਤਾਂ ਤਬਾਹੀ ਚੱਲ ਰਹੀ ਆ, ਮੀਂਹ ਪੈ ਰਹੇ ਆ, ਇਹ ਪਾਣੀ ਆ ਰਿਹਾ ਆ, ਉਦੋਂ ਵੱਖਰੀ ਆ, ਪਰ ਜਦੋਂ ਮੀਂਹ ਹਟ ਜਾਂਦੇ ਆ, ਪਾਣੀ ਖੜ ਜਾਂਦਾ ਆ, ਉਦੋਂ ਬਿਮਾਰੀਆਂ ਦਾ ਡਰ, ਉਦੋਂ ਲੋਕਾਂ ਨੂੰ ਅਸਲ 'ਚ ਜਿਹੜਾ ਉਦੋਂ ਪਤਾ ਲੱਗਦਾ ਹੈ ਵੀ ਘਰਾਂ ਦੇ ਵਿੱਚ ਕਿੰਨੀ ਜਿਹੜੀ ਤਬਾਹੀ ਆ, ਕਿੰਨੀ ਜਿਹੜੀ ਗਾਰ ਆ ਉਹ ਉੱਥੇ ਤੱਕ ਜਿਹੜੀ ਉਹ ਪਹੁੰਚੀ ਹੋਈ ਆ। ਸੋ ਉੱਥੇ ਜਿਹੜੇ ਦਰਿਆ ਵਗਦੇ ਨੇ ਬਲੂ ਰਿਜ ਮਾਊਂਟੇਨਸ ਦੇ ਇਰਦ ਗਿਰਦ, ਉਹ ਹੁਣ ਪਾਣੀ ਭਾਵੇਂ ਉਹਨਾਂ ਦੇ ਵਿੱਚ ਘਟ ਚੁੱਕਾ ਹੈ, ਪਰ ਜਦ ਪਾਣੀ ਵਧਿਆ ਸੀ ਮੀਂਹਾਂ ਦੇ ਕਰਕੇ, ਇਸ ਜਿਹੜੇ ਹਰੀਕੇਨ ਦੇ ਕਰਕੇ, ਉਹਨੇ ਲੋਕਾਂ ਨੂੰ ਕਿਸੇ ਜੋਗਾ ਵੀ ਜਿਹੜਾ ਉਹ ਨਹੀਂ ਛੱਡਿਆ ਹੈਗਾ। ਸੋ ਹਿਸਟੋਰਿਕ ਜਿਹੜੇ ਸਟਾਰਮਸ ਆ ਉਹਨਾਂ ਦੇ ਕਰਕੇ ਜਿਹੜੀ ਬਹੁਤ ਵੱਡੀ ਜਿਹੜੀ ਮੁਸ਼ਕਲ ਆ ਉਸ ਦਾ ਸਾਹਮਣਾ ਜਿਹੜਾ ਆ ਸਾਰੇ ਲੋਕਾਂ ਨੂੰ ਹੀ ਕਰਨਾ ਜਿਹੜਾ ਉਹ ਪੈ ਰਿਹਾ ਆ। ਲੋਕ ਪਰੇਸ਼ਾਨ ਨੇ ਵੀ ਹੋਊਗਾ ਕਿ ਘਰਾਂ ਦੇ ਘਰ ਰੁੜਦੇ ਜਿਹੜੇ ਉਹ ਨਜ਼ਰ ਆ ਰਹੇ ਆ, ਜਿੱਦਾਂ ਕੋਈ ਜਿਹੜੀ ਉਹ ਕਿਸ਼ਤੀ ਜਿਹੜੀ ਉਹ ਜਾ ਰਹੀ ਹੋਵੇ, ਲੋਕਾਂ ਦੀਆਂ ਗੱਡੀਆਂ, ਹੁਣ ਇਹ ਸਾਰਾ ਕੁਛ ਜਿਹੜਾ ਇਸ ਟਾਈਮ ਪੂਰੀ ਤਰ੍ਹਾਂ ਕੰਮ ਖਰਾਬ ਹੋਇਆ ਪਿਆ ਆ। ਜਿਹੜੇ ਉੱਥੋਂ ਦੇ ਗਵਰਨਰ ਨੇ ਸਾਊਥ ਕੈਰੋਲੀਨਾ ਦੇ, ਉਹ ਲੋਕਾਂ ਨੂੰ ਸ਼ਾਂਤੀ ਤੇ ਸਬਰ ਬਣਾ ਕੇ ਰੱਖਣ ਦੇ ਲਈ ਆਖ ਰਹੇ ਆ। ਕਹਿੰਦੇ ਵੀ ਅਸੀਂ ਟਰਾਈ ਕਰ ਰਹੇ ਆ ਜਲਦੀ ਤੋਂ ਜਲਦੀ ਜਿਹੜੀ ਪਾਵਰ ਆ ਉਹ ਲੋਕਾਂ ਦੀ ਜਿਹੜੀ ਉਹ ਵਾਪਸ ਆ ਸਕੇ। ਅਜੇ ਇਦਾਂ ਦੇ ਹਾਲਾਤ ਜਿਹੜੇ ਆ ਉਹ ਬਹੁਤ ਮੁਸ਼ਕਲ ਜਿਹੜੇ ਉਹ ਬਣੇ ਪਏ ਹੈਗੇ ਆ। ਸੋ ਦੇਖੋ ਅੱਗੇ ਕੀ ਬਣਦਾ ਆ, ਪਰ ਜਿਹੜੀਆਂ ਤਸਵੀਰਾਂ ਜੋ ਲੇਟੈਸਟ ਆ ਰਿਹਾ ਆ ਹਰਜੋਤ ਸਿੰਘ ਜੀ, ਉਹ ਬਹੁਤ ਹੀ ਖਤਰਨਾਕ, ਦਿਲ ਕੰਬਾਊ ਜਿਹੜੀਆਂ ਤਸਵੀਰਾਂ ਉਹ ਆ ਰਹੀਆਂ ਆ। ਜਿੱਦਾਂ ਤੁਸੀਂ ਦੱਸ ਰਹੇ ਸੀ ਵੀ 100 ਤੋਂ ਵੱਧ ਜਿਹੜੀਆਂ ਮੌਤਾਂ ਹੋਈਆਂ ਆ ਹਰ ਇੱਕ ਸੂਬੇ ਦੇ ਵਿੱਚ, ਇਹ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਇਸ ਟਾਈਮ ਕਰਨਾ ਜਿਹੜਾ ਉਹ ਪੈ ਰਿਹਾ ਹੈਗਾ ਆ। ਤੇ ਇਸ ਦੇ ਜਿਹੜੇ ਆંકੜੇ ਆ ਇਹ ਹੋਰ ਵਧਣ ਦੇ ਕਿਆਸ ਰਹੀਆਂ ਨੇ, ਇਹ ਵੱਧ ਜਾਣੇ ਆ ਕਿਉਂਕਿ ਅਜੇ ਵੀ ਜਿਹੜੇ ਸੈਂਕੜੇ ਲੋਕ ਆ ਉਹ ਮਿਸਿੰਗ ਦੱਸੇ ਜਾ ਰਹੇ ਜੀ। ਸੋ ਟੋਟਲ ਹੁਣ ਤੱਕ 115 ਮੌਤਾਂ ਕਨਫਰਮ ਹੋ ਚੁੱਕੀਆਂ, ਜਿਨ੍ਹਾਂ ਚ ਨਾਰਥ ਕੈਰੋਲੀਨਾ ਚ 47, ਸਾਊਥ ਕੈਰੋਲੀਨਾ 26, ਜਾਰਜੀਆ ਚ 25, ਫਲੋਰੀਡਾ ਚ 11, ਟੈਨਸੀ ਚ 4 ਤੇ ਵਰਜੀਨੀਆ ਚ 2। ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, ਅਸੀਂ ਪੰਜਾਬੀ ਰੇਡੀਓ USA ਦੇ ਉੱਤੇ ਕਿਸੇ ਤਰ੍ਹਾਂ ਦਾ ਫੰਡ ਰੇਜ਼ਿੰਗ ਨਹੀਂ ਕਰਦੇ, ਕਿਉਂਕਿ ਆਪਣੇ ਬੰਦੇ ਫਿਰ ਬਲੇਮ ਕਰਨ ਲੱਗੇ, ਕਮੈਂਟ ਨਹੀਂ ਲਾਉਂਦੇ। ਜਦੋਂ ਤੋਂ ਹੀ ਆਪਾਂ ਪੰਜਾਬੀ ਰੇਡੀਓ USA ਸ਼ੁਰੂ ਕੀਤਾ ਸੀ, ਅਸੀਂ ਉਦੋਂ ਹੀ ਕਿਹਾ ਸੀ ਕੋਈ ਵੀ ਫੰਡ ਰੇਜ਼ਿੰਗ ਨਹੀਂ ਕਰਾਂਗੇ, ਨਾ ਅਸੀਂ ਕਰਦੇ। ਪਰ ਹਾਂ, ਕਮਿਊਨਿਟੀ ਦੀ ਕੋਈ ਵੀ ਜਿਹੜਾ ਸੇਵਾ ਕਰ ਰਿਹਾ ਹੈਗਾ ਆ, ਜਾ ਰਿਹਾ ਆ, ਉਹਦੀਆਂ ਜਿਹੜੀਆਂ ਅਨਾਉਂਸਮੈਂਟਸ ਆ, ਆਪਣੇ ਲੋਕਾਂ ਤੱਕ ਮੈਸੇਜ ਪਹੁੰਚਾਉਣਾ, ਉਹ ਬਿਨਾਂ ਕਿਸੇ ਪੈਸੇ ਲਾਏ ਤੋਂ ਆਪਾਂ ਪਿਛਲੇ 13 ਸਾਲਾਂ ਤੋਂ 14 ਸਾਲਾਂ ਤੋਂ ਪਹੁੰਚਾਇਆ ਆ ਤੇ ਆਪਾਂ ਇਹ ਪਹੁੰਚਾਉਂਦੇ ਵੀ ਰਹਾਂਗੇ। ਸੋ ਇੱਕ ਵਾਰੀ ਫੇਰ, ਜੇ ਕੋਈ ਵੀ ਆਪਣੀ ਆਰਗੇਨਾਈਜੇਸ਼ਨ ਕਿਸੇ ਵੀ ਸਟੇਟ ਦੇ ਵਿੱਚ ਇਹ ਰਾਹਤ ਇਕੱਠਾ ਕਰ ਰਹੀ ਆ, ਕਿਸੇ ਤਰ੍ਹਾਂ ਦੀ ਹੈਲਪ ਦੇ ਲਈ
ਉਹਨਾਂ ਨੇ ਕੋਈ ਅਨਾਉਂਸਮੈਂਟ ਕਰਨੀ ਹੈਗੀ ਆ, ਉਹ ਜ਼ਰੂਰ ਆਪਾਂ ਸਾਨੂੰ ਕਾਲ ਕਰ ਦਿਓ 408 272 5200 ਦੇ ਉੱਤੇ, ਤੇ ਅਸੀਂ ਆਪਣੇ ਸਰੋਤਿਆਂ ਦੇ ਨਾਲ ਉਹ ਸ਼ੇਅਰ ਕਰ ਦਾਂਗੇ। ਉਹ ਕਈ ਵਾਰੀ ਕੀ ਹੁੰਦਾ ਆ, ਜਿੱਦਾਂ ਜੁਬਾ ਸਿਟੀ ਤੋਂ ਪਿਛਲੀ ਵਾਰੀ ਟਰੱਕ ਗਏ ਸੀ, ਜਦੋਂ ਹੀ ਅਨਾਉਂਸ ਕੀਤਾ 2 ਦਿਨਾਂ ਦੇ ਵਿੱਚ ਪੂਰੇ ਦਾ ਪੂਰਾ ਜਿਹੜਾ ਟਰੱਕ ਆ ਉਹ ਰਾਜ ਸਮੱਗਰੀ ਦਾ ਭਰ ਗਿਆ ਸੀ। ਤੇ ਉਸ ਟਾਈਮ ਸਤਨਾਮ ਸਿੰਘ ਹੋਰ ਬਹੁਤ ਸਾਰੇ ਜਿਹੜੇ ਆਪਣੇ ਬੰਦੇ ਆ ਉਹ ਗਏ ਸੀ ਉੱਥੇ ਲੈ ਕੇ। ਸੋ ਬਹੁਤ ਹੀ ਜ਼ਿਆਦਾ ਤਬਾਹੀ, ਤੁਸੀਂ ਦੇਖੋ ਵੀ ਜੇ ਅਮਰੀਕਾ ਵਰਗੇ ਮੁਲਕ ਦੇ ਵਿੱਚ ਜਦੋਂ ਤੁਸੀਂ 16 ਤੋਂ ਲੈ ਕੇ 20 ਇੰਚ ਤੱਕ ਮੀਂਹ ਪੈ ਜਾਏ, ਤੇ ਹਿਸਾਬ ਲਾ ਲਓ ਵੀ ਕੀ ਉੱਥੇ ਸੜਕਾਂ ਦਾ ਕੀ ਜਿਹੜਾ ਹਾਲ ਹੁੰਦਾ ਹੋਊਗਾ। ਇੱਕ ਮੈਂ ਬੀਬੀ ਦੇਖਦਾ ਸੀ, ਉਹਦਾ ਆਰਟ ਦਾ ਸਟੂਡੀਓ ਸੀ। ਹੁਣ ਆਰਟ ਜਿਹੜਾ ਕਈ ਵਾਰੀ ਮਿਲੀਅਨਸ ਆਫ ਡਾਲਰ ਚ ਹੁੰਦਾ, ਉਹ ਪੂਰੇ ਦਾ ਪੂਰਾ ਵਿਚਾਰੀ ਦਾ ਡੁੱਬ ਗਿਆ। ਤੇ ਸੋ ਬਹੁਤ ਲੋਕਾਂ ਦਾ ਜਿਹੜਾ ਨੁਕਸਾਨ ਆ ਉਹ ਹੁੰਦਾ ਆ। ਬਾਕੀ ਮੌਤਾਂ ਹਜੇ ਤੱਕ ਮਿਸਿੰਗ ਲੋਕ ਹੈਗੇ ਆ। ਸੋ ਜਿੱਦਾਂ ਦੀ ਵੀ ਜਿਹੜੀ ਕੋਈ ਹੈਲਪ ਕਰਨਾ ਚਾਹੁੰਦਾ ਆ, ਜ਼ਰੂਰ ਜਿਹੜੀਆਂ ਆਰਗੇਨਾਈਜੇਸ਼ਨ ਹੈਲਪ ਕਰਦੀਆਂ ਉਹਨਾਂ ਦੇ ਨਾਲ ਰਲ ਕੇ ਕਰੋ। ਜੇ ਕੋਈ ਮੈਸੇਜ ਹੋਇਆ ਉਹ ਜ਼ਰੂਰ ਆਪਾਂ ਤੁਹਾਡਾ ਸਾਰੇ ਆਪਣੇ ਜਿੰਨੇ ਵੀ ਸਰੋਤੇ ਆ ਉਹਨਾਂ ਨਾਲ ਸ਼ੇਅਰ ਕਰ ਲਾਂਗੇ। ਜੀ।